ਸੋ ਵੀ ਆ ਜਿਹੜੇ ਬੰਦੇ ਇੱਥੇ ਕਰ ਕੀ ਰਹੇ ਸੀ, ਕਿਉਂ ਇਹਨਾਂ ਨੂੰ ਘੇਰਿਆ, ਕਿਉਂ ਤੁਸੀਂ ਆ ਕੇ? ਇਹ ਦੁਕਾਨ ਤੇ ਮੈਂ ਖੜਾ ਹੁਣ ਕੁਦਰਤੀ ਮੈਂ ਇੱਥੇ ਸਮਾਨ ਲੈਣ ਆਇਆ। ਹੁਣ ਸਮਾਨ ਲੈਣ ਆਇਆ, ਇੱਥੇ ਬੰਦਾ ਇੱਕ ਬੈਠਾ ਸਿਗਰਟ ਪੀ ਰਿਹਾ ਸੀਗਾ ਔਰ ਇਹ ਪਿਲਾ ਰਿਹਾ ਸੀ। ਇਹਨੇ ਉਹਨੂੰ ਸਿੰਗਲ ਸਿਗਰਟ ਦਿੱਤੀ ਜਿਹੜੀ ਰੂਲ ਦੇ ਵਿੱਚ ਬਿਲਕੁਲ ਅਲਾਉਡ ਨਹੀਂ ਆ। ਸਰਕਾਰ ਕਹਿੰਦੀ ਹੈ ਜੋ ਰੂਲ ਬਣਿਆ ਕੋਰਟ ਐਕਟ ਦੇ ਵਿੱਚ ਕਿ ਜੇ ਕਿਸੇ ਨੇ ਸਿਗਰਟ ਲੈਣੀ ਆ ਉਹ ਡੱਬੀ ਲੈ ਕੇ ਜਾਏਗਾ, ਆਪਣੇ ਘਰ ਜਾਏਗਾ, ਉਹ ਧੂੰਆਂ ਬਾਹਰ ਪਬਲਿਕਲੀ ਨਹੀਂ ਜਾਣਾ ਚਾਹੀਦਾ। ਪਰ ਉਹ ਬੰਦਾ ਇੱਥੇ ਬੈਠਾ ਸਿਗਰਟ ਪੀ ਰਿਹਾ। ਬਈ ਇਹ ਤੁਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਉਂ ਕਰ ਰਹੇ ਹੋ? ਇਦਾਂ ਸਿਗਰਟਾਂ ਕਿਉਂ ਪਿਆ ਰਹੇ ਹੋ ਤੁਸੀਂ ਲੋਕਾਂ ਨੂੰ? नहीं पाजी, अपन जो को बंदे मांगते हैं तो देखो देना पड़ता है। ਰੂਲ ਇਹ ਕਹਿੰਦਾ ਕਿ ਇਹ ਲਾਈਟਰ ਵੀ ਨਹੀਂ ਟੰਗ ਸਕਦੇ ਦੁਕਾਨ ਤੇ। ਇੱਥੇ ਲਾਈਟਰ ਟੰਗ ਕੇ ਜੇ ਕਿਸੇ ਨੂੰ ਆਫਰ ਕੀਤੀ ਜਾ ਰਹੀ ਤੇ ਸਿਗਰਟ ਕੋਈ ਬਾਲਦਾ ਉਹ ਬਾਲਣ ਨਹੀਂ ਦੇ ਸਕਦੇ, ਅਲਾਉਡ ਨਹੀਂ ਹੈ। ਇਹ ਵੀ ਬੈਨ ਆ ਸਰਕਾਰ ਨੇ ਲਾਇਆ। ਇਹਨਾਂ ਕੋਲ ਇੰਡੀਆ ਵਿੱਚ ਜਿਹੜੀ ਸਿਗਰਟ ਵਿਕ ਨਹੀਂ ਸਕਦੀ, ਜਿਹੜੀ ਅਲਾਉਡ ਹੀ ਨਹੀਂ ਹੈ, ਬਾਹਰਲੀ ਇੰਪੋਰਟਡ ਪਾਕਿਸਤਾਨੀ ਸਿਗਰਟਾਂ ਉਹ ਵੀ ਵੇਚਦੇ ਆ, ਉਹ ਵੀ ਫੜਿਆ ਗਿਆ ਜਾਂਦੇ ਆ। ਔਰ ਜਦੋਂ ਅਸੀਂ ਇਹਨਾਂ ਦੀ ਕਾਰਵਾਈ ਕਰਦੇ ਹਾਂ, ਸਰਕਾਰੀ ਅਫਸਰ ਸਾਡੇ ਨਾਲ ਹੁੰਦੇ ਆ, GST ਅਫਸਰ, ਹੈਲਥ ਅਫਸਰ, MC ਐਨਫੋਰਸਮੈਂਟ ਵਿੰਗ ਦੀ ਟੀਮ ਸਾਰੀ ਨਾਲ ਹੁੰਦੀ ਆ। ਜਦੋਂ ਛਾਪਾ ਮਾਰਿਆ ਜਾਂਦਾ ਇਹਨਾਂ ਲੋਕਾਂ ਕੋਲ ਬਿੱਲ ਨਹੀਂ ਮਿਲਦੇ। ਬਿੱਲ ਹੈ ਤੇਰੇ ਕੋਲ ਸਿਗਰਟ ਦਾ? नहीं बिल तो पाजी ਤੁਹਾਨੂੰ ਇਦੋਂ ਪਹਿਲਾਂ ਪ੍ਰਸ਼ਾਸਨ ਨੇ ਕਿਹਾ ਨਹੀਂ ਆ ਕੇ ਵੀ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ, ਇਹ ਕੰਮ ਬੰਦ ਕਰੋ? ਕਿਹਾ ਨਹੀਂ ਕਿਸੇ ਨੇ ਅਜੇ ਤੱਕ ਆ ਕੇ? नहीं अभी तक तो नहीं कहा वैसे। ਮੇਰੇ ਤੇ 2 ਪਰਚੇ ਪਏ ਹੋਏ ਆ ਵਿਟਨੈਸ ਦੇ ਤੌਰ ਤੇ। ਮੈਂ 2 ਲੋਕਾਂ ਨੂੰ ਅੰਦਰ ਵੀ ਕਰਾਇਆ ਇਹੋ ਜਿਹਿਆਂ ਨੂੰ। ਇਹਨਾਂ ਕੋਲੋਂ ਚਿੱਟੇ ਜਿਹੜਾ ਲੋਕ ਚਿੱਟੇ ਪੀਂਦੇ ਨਸ਼ੇੜੀ, ਉਹਨਾਂ ਪੇਪਰ ਜਿਸ 'ਚ ਪੀਤਾ ਜਾਂਦਾ ਉਹ ਮੇਰੇ ਕੋਲ ਫੜਵਾਏ। ਫਿਰ ਇਹਨਾਂ ਕੋਲ ਗਾਂਜਾ ਮਿਲਿਆ, ਪਿੱਛੇ ਬੰਦਾ ਫੜਿਆ ਸੀਗਾ। ਪਰ ਇਹਨੂੰ ਇਹਦੀ ਵੀ ਸ਼ਿਕਾਇਤ ਆਈ ਹੋਈ ਆ। ਇਹ ਆਪਦੇ ਛੋਟੇ ਜਿਹੇ ਲਾਲਚ ਕਰਕੇ ਕਰਦੇ ਹੋ? ਆਪ नहीं मेरे बच्चे छोटे छोटे, ये था चलो थोड़ा बहुत काम करके ना थोड़े बच्चे पढ़ा ਬੱਚਿਆਂ ਨੂੰ ਖਾਣਾ। ਇਹਨੂੰ ਕਿਉਂ ਜ਼ਿਆਦਾ ਤਰਜੀਹ ਦਿੱਤੀ ਤੁਸੀਂ ਜਿਹੜਾ ਇੱਥੇ ਸਿਗਰਟ ਤਮਾਕੂ ਵੇਚ ਰਹੇ ਹੋ? पाजी देखो कोई भी बंदा आता है ना तो बोलता है यार रख ले अब जबरदस्ती मतलब कि चलो मैं ਕੱਲ ਨੂੰ ਤੈਨੂੰ ਕੋਈ ਆਖੂ ਇੱਥੇ ਡਰਿੰਕ ਰੱਖ ਲਾ ਜਾਂ ਕੋਈ ਚਿੱਟਾ ਰੱਖ ਲੇਗਾ ਫਿਰ? नहीं ਰੱਖ ਲੇਗਾ ਬਿਨਾਂ ਸੱਸ ਤੋਂ? अरे नहीं ਹਾਂ पाजी ਜੀ ਕੋਈ ਮੈਂ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਬਾਈ ਜੀ ਕੀ ਮਸਲਾ ਹੋਇਆ ਇੱਥੇ? ਤਮਾਕੂ ਵਾਲੀ ਦੁਕਾਨ ਤੇ ਕਿਉਂ ਖੜੇ ਹੋਏ ਹੋ ਤੁਸੀਂ? ਵੀਰ ਜੀ ਗੱਲ ਇਹ ਹੈ, ਮਸਲਾ ਕੁਝ ਇਸ ਪ੍ਰਕਾਰ ਹੈ। ਇਹ ਮਸਲਾ ਬੜਾ ਚਿੰਤਾਜਨਕ ਹੈ। ਇਹ ਬੜਾ ਸੀਰੀਅਸ ਮੈਟਰ ਹੈ ਜਿਹੜਾ ਅਸੀਂ ਆਮ ਤੌਰ ਤੇ ਬੜਾ ਅਣਸੁਣਾ ਕਰ ਦਿੰਦੇ ਆ ਤੇ ਅਣਦੇਖਾ ਕਰ ਦਿੰਦੇ ਆ। ਮਸਲਾ ਇਸ ਪ੍ਰਕਾਰ ਹੈ ਕਿ ਦੇਖੋ ਮੈਂ ਖੜਾ ਇਸ ਟਾਈਮ ਜ਼ੀਰਕਪੁਰ ਪਟਿਆਲਾ ਰੋਡ ਤੇ, ਹਾਈ ਗਰਾਊਂਡ ਰੋਡ ਦੇ ਬੈਕ ਸਾਈਡ ਤੇ। ਉੱਥੇ ਇੱਕ ਸ਼ਾਪ ਹੈ ਸੰਜੂ ਟੀ ਸਟਾਲ ਤੇ ਪਾਨ ਸ਼ਾਪ ਲਿਖਿਆ। ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਇਹੋ ਜਿਹੀਆਂ ਦੁਕਾਨਾਂ ਬਥੇਰੀਆਂ ਸਾਨੂੰ ਮਿਲਦੀਆਂ ਇੱਕ ਸਮਾਜਿਕ ਤੌਰ ਤੇ ਮਾਰਕੀਟ 'ਚ ਖੁੱਲੀਆਂ ਹੁੰਦੀਆਂ। ਪਰ ਜ਼ੀਰਕਪੁਰ ਦਾ ਇੰਨਾ ਮਾੜਾ ਹਾਲ ਹੋ ਚੁੱਕਾ ਸੀ। ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ, ਜਿਹੜੀ ਸਾਡੀ ਇਹ ਕੋਸ਼ਿਸ਼ ਹੈ ਮੁਹਿੰਮ, ਕਿ ਜਿਹੜੀ ਦੁਕਾਨਾਂ ਖੁੱਲੀਆਂ ਇੱਥੇ ਬੀੜੀਆਂ, ਸਿਗਰਟਾਂ, ਚੈਣੀ ਖੈਣੀ, ਤੰਬਾਕੂ, ਸ਼ਿਖਰ ਇਹ ਵਿਕਦਾ। ਜਿਹੜਾ ਜੇ ਅਸਲ ਆਪਾਂ ਗੱਲ ਕਰੀ, ਜਿਹੜੇ ਰੂਲ ਦੇ ਮੁਤਾਬਕ ਗੱਲ ਕਰੀਏ, ਪੰਜਾਬ ਸਰਕਾਰ ਦਾ ਜਿਹੜਾ ਇੱਕ ਕੋਰਟ ਐਕਟ ਬਣਿਆ 2016 ਦੀ ਵਿੱਚ, ਜਿਹੜੀ ਜਿਸ 'ਚ ਗਾਈਡਲਾਈਨਸ ਕੁਝ ਮੈਂਸ਼ਨ ਕੀਤੀਆਂ ਕਿ ਜਿਹਦੇ 'ਚ ਪਬਲਿਕ ਪਲੇਸ ਤੇ ਕਿ ਕੋਈ ਬੰਦਾ ਸਮੋਕਿੰਗ ਕਰਦਾ ਹੋਏ, ਸਿਗਰਟ ਪੀਂਦਾ ਹੋਏ, ਬੀੜੀ ਪੀਂਦਾ ਹੋਏ, ਉਹ ਬੈਨ ਉਸ 'ਤੇ ਲਾ ਦਿੱਤਾ ਗਿਆ। ਹਾਲਾਂਕਿ ਸਾਨੂੰ ਇਹ ਲੋਕਾਂ ਨੂੰ ਪਤਾ। ਬਾਈ ਜੀ ਇਹ ਦੱਸੋ ਵੀ ਆ ਜਿਹੜੇ ਬੰਦੇ ਇੱਥੇ ਕਰ ਕੀ ਰਹੇ ਸੀ, ਕਿਉਂ ਇਹਨਾਂ ਨੂੰ ਘੇਰਿਆ, ਕਿਉਂ ਤੁਸੀਂ ਆ ਕੇ? ਇਹ ਦੁਕਾਨ ਤੇ ਮੈਂ ਖੜਾ ਹੁਣ ਕੁਦਰਤੀ ਮੈਂ ਇੱਥੇ ਸਮਾਨ ਲੈਣ ਆਇਆ। ਹੁਣ ਸਮਾਨ ਲੈਣ ਆਇਆ, ਇੱਥੇ ਬੰਦਾ ਇੱਕ ਬੈਠਾ ਸਿਗਰਟ ਪੀ ਰਿਹਾ ਸੀਗਾ ਔਰ ਇਹ ਪਿਲਾ ਰਿਹਾ ਸੀ। ਇਹਨੇ ਉਹਨੂੰ ਸਿੰਗਲ ਸਿਗਰਟ ਦਿੱਤੀ ਜਿਹੜੀ ਰੂਲ ਦੇ ਵਿੱਚ ਬਿਲਕੁਲ ਅਲਾਉਡ ਨਹੀਂ ਆ। ਸਰਕਾਰ ਕਹਿੰਦੀ ਹੈ ਜੋ ਰੂਲ ਬਣਿਆ ਕੋਰਟ ਐਕਟ ਦੇ ਵਿੱਚ ਕਿ ਜੇ ਕਿਸੇ ਨੇ ਸਿਗਰਟ ਲੈਣੀ ਆ ਉਹ ਡੱਬੀ ਲੈ ਕੇ ਜਾਏਗਾ, ਆਪਣੇ ਘਰ ਜਾਏਗਾ, ਉਹ ਧੂੰਆਂ ਬਾਹਰ ਪਬਲਿਕਲੀ ਨਹੀਂ ਜਾਣਾ ਚਾਹੀਦਾ। ਪਰ ਉਹ ਬੰਦਾ ਇੱਥੇ ਬੈਠਾ ਸਿਗਰਟ ਪੀ ਰਿਹਾ। ਹੁਣ ਨਾਲ ਦੀ ਦੁਕਾਨ ਦੇ ਵਿੱਚ ਕੋਈ ਕਨਫੈਕਸ਼ਨਰੀ ਸ਼ਾਪ ਖੋਲ੍ਹੀ ਹੈ, ਕੁਝ ਵੀ ਆ, ਕਿਸੇ ਦੇ ਧੀ ਭੈਣ ਨੇ ਆਉਣਾ, ਮੈਂ ਆਉਣਾ, ਕੋਈ ਵੀ ਕਿਸੇ ਬੰਦਾ ਆਉਂਦਾ ਜਿਹੜਾ ਬੰਦਾ ਨਸ਼ੇ ਦਾ ਸੇਵਨ ਨਹੀਂ ਕਰਦਾ, ਤੇ ਉਹ ਧੂੰਆਂ ਸਾਡੇ ਨੋਜ਼ ਦੇ ਰਾਹੀਂ, ਸਾਡੇ ਨੱਕ ਦੇ ਰਾਹੀਂ ਅੰਦਰ ਜਾਂਦਾ, ਸਾਡੇ ਫੇਫੜਿਆਂ 'ਚ ਜਾਂਦਾ, ਜਿਹਦੇ ਕਰਕੇ ਇਹ ਕੈਂਸਰ ਦਾ ਇੱਕ ਜਿਹੜਾ ਹਾਰਮਫੁਲ ਇਫੈਕਟ ਸਾਡੇ ਸਰੀਰ ਦੇ ਵਿੱਚ ਬਣਦਾ। ਬਈ ਇਹ ਤੁਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਉਂ ਕਰ ਰਹੇ ਹੋ? ਇਦਾਂ ਸਿਗਰਟਾਂ ਕਿਉਂ ਪਿਆ ਰਹੇ ਹੋ ਤੁਸੀਂ ਲੋਕਾਂ ਨੂੰ? नहीं पाजी, अपन जो को बंदे मांगते हैं तो देखो देना पड़ता है। कंपनी वहाँ से अलाउ कर रही है कि चलो 2 टैक्स ले रहे हैं। ਨਹੀਂ, ਕੰਪਨੀ ਨੇ ਤੁਹਾਨੂੰ ਡਾਇਰੈਕਸ਼ਨ ਤੈਅ ਕੀਤੀ ਵੀ ਇੱਥੇ ਤੁਸੀਂ ਸਿਗਰਟਾਂ ਪਿਆਓ ਖੁੱਲ੍ਹੇਆਮ ਤਰੀਕੇ ਦੇ ਨਾਲ, ਜਿੱਦਾਂ ਤੁਸੀਂ ਇਹ ਟੰਗਿਆ ਹੋਇਆ ਹੈ ਤੁਸੀਂ?
नहीं पाजी देखो लोग मांगते हैं तो सिगरेट तो दे देते हैं वैसे ना कोई ना पाजी दोबारा नहीं ਜਿਹੜਾ ਲਾਈਟਰ ਇਸ ਟਾਈਮ ਨੇ ਟੰਗਿਆ नहीं सीगा तो दोबारा ਇਹਨੂੰ ਮੈਂ ਇਹ ਦੱਸ ਦਿੰਦਾ ਕਿ ਜਿਹੜਾ ਇਹ ਲਾਈਟਰ ਟੰਗਿਆ ਮੈਂ ਲੋਕਾਂ ਲਈ ਵੀ ਤੁਹਾਨੂੰ ਜਾਣੂ ਇੱਕ ਮਿੰਟ ਰੁਕ ਜਾ ਮੈਂ ਲੋਕਾਂ ਨੂੰ ਜਾਣੂ ਵੀ ਕਰਾਉਂਗਾ ਇਹ ਅਸੀਂ ਪੜ੍ਹੇ ਲਿਖੇ ਹਾਂ ਅਸੀਂ ਡਿਗਰੀਆਂ ਲਿੱਤੀਆਂ ਅਸੀਂ ਗ੍ਰੈਜੂਏਸ਼ਨ ਕੀਤੀ ਆ ਪਰ ਸਾਡੀ ਐਜੂਕੇਸ਼ਨ ਲੈਣ ਦਾ ਫਾਇਦਾ ਕੀ ਹੈ ਜੇ ਸਾਨੂੰ ਪਤਾ ਨਾ ਹੋਏ ਰੂਲ ਇਹ ਕਹਿੰਦਾ ਕਿ ਇਹ ਲਾਈਟਰ ਵੀ ਨਹੀਂ ਟੰਗ ਸਕਦੇ ਦੁਕਾਨ ਤੇ ਇੱਥੇ ਲਾਈਟਰ ਟੰਗ ਕੇ ਜੇ ਕਿਸੇ ਨੂੰ ਆਫਰ ਕੀਤੀ ਜਾ ਰਹੀ ਤੇ ਸਿਗਰਟ ਕੋਈ ਬਾਲਦਾ ਉਹ ਬਾਲਣ ਨਹੀਂ ਦੇ ਸਕਦੇ ਅਲਾਉਡ ਨਹੀਂ ਹੈ ਇਹ ਵੀ ਬੈਨ ਆ ਸਰਕਾਰ ਨੇ ਲਾਇਆ ਪਰ ਫਿਰ ਵੀ ਤੂੰ ਮੇਰੇ ਸਾਹਮਣੇ ਵੀਡੀਓ ਸਾਡੇ ਕੋਲ ਹੈਗੀ ਆ ਇੱਥੇ ਬੈਠ ਕੇ ਬੰਦਾ ਸਿਗਰਟ ਪੀ ਰਿਹਾ ਓਪਨਲੀ ਇੱਕ ਸਿਗਰਟ ਨੂੰ ਦਿੱਤੀ ਹੈ ਤੂੰ ਝੂਠ ਬੋਲਦਾ ਠੀਕ ਆ ਵੀਡੀਓ ਸਾਡੇ ਕੋਲ ਹੈਗੀ ਆ ਮੰਨ ਲੈ ਦਿੱਤੀ ਹੈ ਇੱਕ ਸਿਗਰਟ ਦਿੱਤੀ ਹੈ ਨਾ ਸਿੰਗਲ ਸਿਗਰਟ ਦੇਣੀ ਵੀ ਬੈਨ ਹੈ ਇਹ ਵੀ ਰੂਲ ਹੈ ਜੀ ਇਹ ਵੀ ਨਹੀਂ ਕਹਿੰਦਾ ਧੂਆਂ ਪਬਲਿਕਲੀ ਬਾਹਰ ਨਹੀਂ ਆਉਣਾ ਚਾਹੀਦਾ ਗੱਲ ਇੱਥੇ ਮੈਟਰ ਕਰਦੀ ਹੈ ਜਿਹੜਾ ਬੰਦਾ ਨਸ਼ੇ ਦਾ ਸੇਵਨ ਨਹੀਂ ਕਰਦਾ ਉਹ ਤੁਹਾਡੀ ਇਸ ਗੰਦਗੀ ਦਾ ਸ਼ਿਕਾਰ ਕਿਉਂ ਬਣੇ ਉਹ ਬਿਮਾਰੀ ਦਾ ਸ਼ਿਕਾਰ ਕਿਉਂ ਬਣੇ ਸਰਕਾਰ ਨੇ ਤੁਹਾਨੂੰ ਰੂਲ ਦਾ ਨਹੀਂ ਪਤਾ ਜਾਂ ਜਾਣਬੁੱਝ ਕੇ ਖਿਲਵਾੜ ਕਰ ਰਹੇ ਹੋ ਲੋਕਾਂ ਨਾਲ नहीं रूल नहीं पता सीगा अब डब्बी देंगे पाजी है ना खुले नहीं बेचेंगे रूल पता सीगा नहीं तो अब पता लग गया पाजी बोल दिए तो अब दोबारा ਮੈਂ ਤੁਹਾਨੂੰ ਹੋਰ ਦੱਸਦਾ ਥੋੜਾ ਚੱਲ ਦੁਬਾਰਾ ਨਹੀਂ ਰਹੀ ਹੋਊਗਾ। ਇਹ ਡੱਬੀ ਦਿੰਦੇ ਆ ਬਿੱਲ ਹੈ ਤੇਰੇ ਕੋਲ ਡੱਬੀ ਦਾ ਇਹਨਾਂ ਕੋਲ ਬਿੱਲ ਵੀ ਨਹੀਂ ਹੁੰਦੇ ਜਦੋਂ ਅਸੀਂ ਸਾਡੀ ਐਨਜੀਓ ਰਾਹੀਂ ਅਸੀਂ ਕੋਈ ਕਾਰਵਾਈ ਕਰਾਉਂਦੇ ਆ ਸਰਕਾਰ ਵੱਲੋਂ ਮੈਂ ਬਹੁਤ ਧੰਨਵਾਦ ਕਰੂੰਗਾ ਐਸਡੀਐਮ ਸਾਹਿਬ ਦਾ ਡੇਰਾਬੱਸੀ ਦੇ ਜਿਨ੍ਹਾਂ ਨੇ ਸਾਡੇ ਨਾਲ ਤਕਰੀਬਨ 10 ਸਾਲ ਤੋਂ ਸਾਡੇ ਨਾਲ ਨਿਭਾ ਰਹੇ ਆ ਪ੍ਰੋਪਰ ਸਪੋਰਟ ਸਾਨੂੰ ਮਿਲ ਰਹੀ ਸਾਡੀ ਐਨਜੀਓ ਨੂੰ ਔਰ ਜਦੋਂ ਅਸੀਂ ਇਹਨਾਂ ਦੀ ਕਾਰਵਾਈ ਕਰਦੇ ਆ ਸਰਕਾਰੀ ਅਫਸਰ ਸਾਡੇ ਨਾਲ ਹੁੰਦੇ ਆ ਜੀਐਸਟੀ ਅਫਸਰ ਹੈਲਥ ਅਫਸਰ ਐਮਸੀ ਐਨਫੋਰਸਮੈਂਟ ਵਿੰਗ ਦੀ ਟੀਮ ਸਾਰੀ ਨਾਲ ਹੁੰਦੀ ਆ ਜਦੋਂ ਛਾਪਾ ਮਾਰਿਆ ਜਾਂਦਾ ਇਹਨਾਂ ਲੋਕਾਂ ਕੋਲ ਬਿੱਲ ਨਹੀਂ ਮਿਲਦੇ ਬਿੱਲ ਹੈ ਤੇਰੇ ਕੋਲ ਸਿਗਰਟ ਦਾ नहीं बिल तो पाजी ਇਹ 2 ਨੰਬਰ ਚ ਲਿਆਉਣੇ ਸਿਗਰਟਾਂ ਤੋਂ ਇਹਨਾਂ ਕੋਲ ना 2 नंबर नहीं है तो लेते ਟੈਕਸ ਦੀ ਚੋਰੀ ਨਹੀਂ ਇਹ ਬਾਈ ਜੀ ਸਿਗਰਟਾਂ ਲੈ ਕੇ ਕਿੱਥੋਂ ਆਉਂਦੇ ਜੇ ਬਿੱਲ ਨਹੀਂ ਹੈਗਾ ਨਾ ਇਹ ਹੋਲਸੇਲ ਲੈ ਕੇ ਆਉਂਦੇ ਪਰ ਬਿੱਲ ਨਹੀਂ ਹੁੰਦਾ ਇਹਨਾਂ ਕੋਲ ਜਦੋਂ ਜੀਐਸਟੀ ਅਫਸਰ ਕੋਲ ਬਿੱਲ ਮੰਗਦਾ ਤੇ ਛਾਪੇ ਮਾਰਦੇ ਆ ਤੇ ਉਹ ਜ਼ਬਤ ਹੋ ਜਾਂਦੇ ਬਿੱਲ ਇਹਨਾਂ ਦੀ ਡੱਬੀਆਂ ਫਿਰ ਇੱਕ ਗੱਲ ਹੋਰ ਸੁਣੋ ਇਹਨਾਂ ਕੋਲ ਇੰਡੀਆ ਵਿੱਚ ਜਿਹੜੀ ਸਿਗਰਟ ਵਿਕ ਨਹੀਂ ਸਕਦੀ ਜਿਹੜੀ ਅਲਾਉਡ ਹੀ ਨਹੀਂ ਆ ਬਾਹਰਲੀ ਇੰਪੋਰਟਡ ਪਾਕਿਸਤਾਨੀ ਸਿਗਰਟਾਂ ਉਹ ਵੀ ਵੇਚਦੇ ਆ ਉਹ ਵੀ ਫੜਿਆ ਕੇ ਜਾਂਦੇ ਆ ਪਾਈਨ ਸਿਗਰਟ ਪਈ ਤੇਰੇ ਕੋਲ ਜੇ ਚੈੱਕ ਕਰ ਲਈ ਪਈਆ ਪਈਆ पाइन नहीं है पाइन ਇੰਪੋਰਟਡ ਰੱਖਤਾ ਜੇ ਲੱਭਾਂਗੇ ਲੱਭ ਜਾਏਗੀ ਮੈਨੂੰ ਪਤਾ ਸੱਚ ਦੱਸ ਦੇ ਸੱਚ ਦੱਸ ਦੇ नहीं आ रही ना ਨਹੀਂ ਆ ਰਹੀ ਵੇਚ ਦਿਓ ਇੰਪੋਰਟਡ ਸਿਗਰਟਾਂ ਹੀ ਬੈਨ ਸੋ ਮੇਰਾ ਇੱਕ ਗੁਜ਼ਾਰਿਸ਼ ਹੈ ਬੇਨਤੀ ਤੁਹਾਡੇ ਚੈਨਲ ਰਾਹੀਂ ਆਈ ਹੈ ਕਿ ਭਾਈ ਸਾਹਿਬ ਜਿੱਥੇ ਤੱਕ ਇਹ ਵੀਡੀਓ ਜਾਏਗੀ ਜਿਹੜੇ ਲੋਕ ਇਹਨੂੰ ਵੀਡੀਓ ਦੇਖਣਗੇ ਉੱਠੋ ਜਾਗਰੂਕ ਹੋਵੋ ਅਵੇਅਰ ਹੋਵੋ ਆਪਣੀ ਨੀਂਦ ਤੋਂ ਉੱਠੋ ਕਿ ਆਪਾਂ ਇਹ ਮਾਹੌਲ ਨਹੀਂ ਸਿਰਜਣਾ ਇਹ ਪੰਜਾਬ ਹੈ ਪੰਜਾਬ ਬਾਈ ਜੀ ਰੁਕਿਓ ਬਾਈ ਜੀ ਤੁਸੀਂ ਇੱਥੇ ਆਏ ਹੋ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਆਸ-ਪਾਸ ਗੁਜ਼ਰਦੇ ਹੋ ਜਿਹੜੇ ਬੰਦੇ ਸਿਗਰਟਾਂ ਵੇਚਦੇ ਆ ਸ਼ਰੇਆਮ ਹੀ ਇੱਥੇ ਇਹਨਾਂ ਦਾ ਟੰਗਿਆ ਹੋਇਆ ਸਿਗਰਟਾਂ ਪੀਣ ਵਾਲਾ ਵੀ ਕੀ ਸਮੱਸਿਆ ਆਉਂਦੀ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਸਰ ਸਾਨੂੰ ਬਹੁਤ ਜ਼ਿਆਦਾ ਜੀ ਜਿਵੇਂ ਅਸੀਂ ਡਰਾਈਵਿੰਗ ਕਰਦੇ ਹਾਂ ਐਕਟਿਵਾ ਤੇ ਜਾਂਦੇ ਹਾਂ ਤੇ ਆ ਯੂਪੀ ਬਿਹਾਰ ਦੇ ਜਿਹੜੇ ਹੈਗੇ ਜੀ ਸਿਗਰਟਾਂ ਲਾਉਂਦੇ ਆ ਜੀ ਬੀੜੀਆਂ ਪੀਂਦੇ ਹਾਂ ਅਸੀਂ ਮਗਰ ਹੁੰਦੇ ਆ ਤੇ ਸਾਨੂੰ ਸਮੈਲ ਬਹੁਤ ਜ਼ਿਆਦਾ ਆਉਂਦੀ ਹੈ ਜੀ ਬਹੁਤ ਜ਼ਿਆਦਾ ਪਰੇਸ਼ਾਨ ਆ ਅਸੀਂ ਇਸ ਚੀਜ਼ ਤੋਂ ਵੀ ਗਵਰਨਮੈਂਟ ਨੂੰ ਆ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਕੋਈ ਹੱਲ ਕਰਿਆ ਜਾਵੇ ਵੀ ਸਾਨੂੰ ਆ ਚੰਗਾ ਜਿਹੜਾ ਨਿਹੰਗ ਸਿੰਘ ਹੋਣਾ ਨੇ ਕਦਮ ਚੁੱਕਿਆ ਇੱਥੇ ਜੀਰਕਪੁਰ ਦੇ ਵਿੱਚ ਸਫਾਈ ਕਰਨ ਤੇ ਤੁੱਲੇ ਜਿਹੜਾ ਇਲੀਗਲ ਕੰਮ ਹੋ ਰਿਹਾ ਕੀ ਲੱਗਦਾ ਸਹੀ ਹੈ ਜੀ ਇਹਨਾਂ ਦਾ ਕੰਮ ਬਹੁਤ ਵਧੀਆ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਭਾਈ ਸਾਹਿਬ ਜੀ ਦਾ ਵੀ ਜੋ ਸਿਗਰਟ ਜਿਹੜੀ ਬੀੜੀ ਸਿਗਰਟ ਬੰਦ ਹੋ ਜਾਵੇ ਤਾਂ ਬਹੁਤ ਧੰਨਵਾਦ ਹੈ ਜੀ ਇਹਦਾ ਕਿ ਜਾਂ ਤਾਂ ਆਹ ਕਿਤੇ ਲਾਗੂ ਹੋਵੇ ਜੀ ਆ ਸਾਨੂੰ ਚੰਗਾ ਨਹੀਂ ਲੱਗਦਾ ਬਈ ਤੁਹਾਨੂੰ ਇਹ ਤੋਂ ਪਹਿਲਾਂ ਪ੍ਰਸ਼ਾਸਨ ਨੇ ਕਿਹਾ ਨਹੀਂ ਆ ਕੇ ਵੀ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਇਹ ਕੰਮ ਬੰਦ ਕਰੋ ਕਿਹਾ ਨਹੀਂ ਕਿਸੇ ਨੇ ਅਜੇ ਤੱਕ ਆ ਕੇ नहीं अभी तक तो नहीं कहा वैसे चलो अब की बार अब नहीं करेंगे हम गुजारिश है कि पूरा ही बंद कर देंगे कुछ ना कुछ खोल लेंगे इसमें पर इस बार थोड़ा सा ਜਦੋਂ ਕੋਈ ਤੁਹਾਡੀ ਦੁਕਾਨ ਤੇ ਆ ਕੇ ਇੱਥੇ ਸਿਗਰਟਾਂ ਪੀਂਦਾ ਹੈ ਧੂਆਂ ਛੱਡਦਾ ਹੈ ਆਸ-ਪਾਸ ਲੋਕ ਆ ਜਿਹੜੇ ਨਸ਼ੇ ਤੋਂ ਖੇਜ ਕਰਦੇ ਆ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਸਮੱਸਿਆ ਹੁੰਦੀ ਨਹੀਂ ਹੋਣਾ ਚਾਹੀਦਾ ਇਦਾਂ नहीं समस्या तो होती है पाजी पर ਤੇ ਫਿਰ ਇਹ ਕਾਦੇ ਵਾਸਤੇ ਟੰਗਿਆ ਜੀ ਭਾਜੀ ਮੈਂ ਤੁਹਾਨੂੰ ਗੱਲ ਦੱਸਦਾ ਕੈਮਰਾ ਘਮਾਓ ਉਹ ਦੇਖੋ ਗੰਦ ਪਿਆ ਇੱਕ ਬਹੁਤ ਵਧੀਆ ਗੱਲ ਕਹਿ ਰਿਹਾ ਇਸ ਗੱਲ ਵੱਲ ਧਿਆਨ ਦੇਣਾ ਇੱਕ ਸਿਗਰਟ ਦੀ ਕੰਪਨੀ ਹੈ ਜਿਹਨੇ ਪਲਾਂਟ ਲਗਾਉਣਾ ਮੰਨ ਲਓ ਕੋਈ ਮਾਰਬਲੋ ਜਿਹੜੀ ਵੀ ਕੰਪਨੀ ਦੇ ਆਉਂਦੀਆਂ ਨੇ ਕਿਸੇ ਨੇ ਪਲਾਂਟ ਲਾਣਾ ਮਾਲਕ ਨੇ ਉਹ ਜਾਏਗਾ ਸਰਕਾਰ ਕੋਲ ਜਾ ਕੇ ਡਾਕੂਮੈਂਟੇਸ਼ਨ ਕਰੇਗਾ ਪਲਾਂਟ ਲਾਏਗਾ ਕੁਛ ਨਾ ਕੁਛ ਤਾਂ ਕਾਰਵਾਈ ਹੁੰਦੀ ਹੋਣੀ ਲਾਇਸੈਂਸ ਲੈਂਦੇ ਹੋਣੇ ਜਦੋਂ ਵੱਡਾ ਪਲਾਂਟ ਲੱਗਦਾ ਜਦੋਂ ਬਣਦੀ ਹੋਣੀ ਸਿਗਰਟ ਬਣ ਕੇ ਹੋਲਸੇਲਰ ਕੋਲ ਜਾਂਦੀ ਆ ਹੋਲਸੇਲਰ ਅੱਗੇ ਰੀਟੇਲਰ ਨੂੰ ਸਪਲਾਈ ਕਰਦਾ ਆ ਰੀਟੇਲਰ ਸਾਡੇ ਕੋਲ ਬੈਠਾ ਇਹੀ ਸਿਗਰਟਾਂ ਪੀ ਕੇ ਬੀੜੀਆਂ ਪੀ ਕੇ ਜਦੋਂ ਇਹੋ ਜਿਹੇ ਬੰਦੇ ਬਿਮਾਰ ਪੈਂਦੇ ਨਾ ਜਦੋਂ ਡਾਕਟਰਾਂ ਕੋਲ ਭੱਜਦੇ ਕੈਂਸਰ ਹੁੰਦਾ ਜਦੋਂ ਮੂੰਹ ਤੇ ਕੈਂਸਰ ਨਿਕਲਦਾ ਇਹਨਾਂ ਤੰਬਾਕੂ ਖਾ ਕੇ ਫਿਰ ਉਹੀ ਸਰਕਾਰੀ ਡਾਕਟਰ ਕਹਿੰਦਾ ਬਾਈ ਸਿਗਰਟ ਨਹੀਂ ਪੀਣੀ ਚਾਹੀਦੀ ਦੇਖੋ ਇੱਕ ਸਰਕਾਰ ਲਾਇਸੈਂਸ ਦੇ ਰਹੀ ਹੈ ਪਲਾਂਟ ਲਾਉਣ ਨੂੰ ਫਿਰ ਇੱਕ ਸਰਕਾਰੀ ਡਾਕਟਰ ਜਿਹੜਾ ਉਹੀ ਸਰਕਾਰੀ ਸ਼ਹਿਰੀ ਲੈ ਰਿਹਾ ਤੇ ਮਨਾ ਕਰ ਰਿਹਾ ਕਿ ਭਾਈ ਇਹ ਸਿਗਰਟ ਨਾ ਪੀਓ ਇਹ ਤੰਬਾਕੂ ਨਾ ਖਾਓ ਇਹ ਗੁਟਕਾ ਨਾ ਖਾਓ ਸਾਡਾ ਮਕਸਦ ਇਹ ਹੈ ਕਿ ਅਸੀਂ ਵਧੀਆ ਸਮਾਜ ਸਿਰਜਣਾ ਚਾਹੁੰਦੇ ਹਾਂ ਕਿ ਥਾਂ ਥਾਂ ਤੇ ਜਾ ਕੇ ਇਹਨਾਂ ਲੋਕਾਂ ਨੇ ਆ ਗੁਟਕੇ ਖਾ ਕੇ ਲਾਲ ਕੀਤੀਆਂ ਤੇ ਸੜਕਾਂ ਆ ਦੇਖੋ ਕੈਮਰਾ ਘਮਾਓ ਲਾਲ ਜਿੱਥੇ ਦਿਲ ਕੀਤਾ ਸਿਗਰਟਾਂ ਫੜੀ ਇਹਨਾਂ ਕੋਲ ਪੇਪਰ ਵੀ ਮਿਲਦੇ ਆ ਹੋਰ ਸੁਣੋ ਗੱਲ ਮੇਰੇ ਤੇ 2 ਪਰਚੇ ਪਏ ਹੋਏ ਆ
ਵਿਟਨੈਸ ਦੇ ਤੌਰ ਤੇ ਮੈਂ 2 ਲੋਕਾਂ ਨੂੰ ਅੰਦਰ ਵੀ ਕਰਾਇਆ ਇਹੋ ਜਿਹਿਆਂ ਨੂੰ। ਇਹਨਾਂ ਕੋਲੋਂ ਚਿੱਟੇ ਜਿਹੜਾ ਲੋਕ ਚਿੱਟੇ ਪੀਂਦੇ ਨਸ਼ੇੜੀ, ਉਹਨਾਂ ਦਾ ਪੇਪਰ ਜਿਸ 'ਚ ਪੀਤਾ ਜਾਂਦਾ ਉਹ ਮੈਂ ਇਹਨਾਂ ਕੋਲ ਫੜਵਾਏ। ਫਿਰ ਇਹਨਾਂ ਕੋਲ ਗਾਂਜਾ ਮਿਲਿਆ, ਪਿੱਛੇ ਬੰਦਾ ਫੜਿਆ ਸੀਗਾ, ਪਰ ਇਹਨੂੰ ਇਹਦੀ ਵੀ ਸ਼ਿਕਾਇਤ ਆਈ ਹੋਈ ਆ। ਵਿਦ 2 ਦਿਨ ਖੜ ਜਾ, 2 ਦਿਨ ਸਰਕਾਰੀ ਕਾਰਵਾਈ ਕਰਾਂਗੇ ਔਰ ਤੇਰੇ ਤੇ ਜ਼ਰੂਰ ਛਾਪਾ ਮਾਰਾਂਗੇ। ਇਹ ਮੇਰੀ ਜ਼ਬਾਨ ਰਹੀ, ਠੀਕ ਹੈ, ਕਿਉਂਕਿ ਤੂੰ ਗਲਤ ਕਰ ਰਿਹਾ। ਅੱਜ ਤੇਰੇ ਕੋਲ ਅਸੀਂ ਆਏ ਆ, ਅੱਜ ਤੂੰ ਕਹਿ ਰਿਹਾ ਮੈਂ ਨਹੀਂ ਕਰੂੰਗਾ। ਪਹਿਲਾਂ ਕਿੱਥੇ ਸੀਗੇ? ਗੱਲ ਇਹ ਆ ਜਦੋਂ ਸੱਟ ਵੱਜਦੀ ਨੇ ਉਦੋਂ ਬੰਦੇ ਨੂੰ ਹੋਸ਼ ਆਉਂਦੀ ਆ, ਪਹਿਲਾਂ ਕਿਉਂ ਨਹੀਂ ਹੋਸ਼ ਆਈ? ਜਦੋਂ ਕੰਮ ਸ਼ੁਰੂ ਕੀਤਾ, ਕੋਈ ਸਰਵੇ ਕਰਕੇ ਕੀਤਾ ਕਿ ਹਾਈ ਕਿਹੜਾ ਕੰਮ ਚੰਗਾ ਹੈ, ਕਿਹੜਾ ਕੰਮ ਮਾੜਾ ਹੈ, ਕੋਈ ਇਸ ਚੀਜ਼ ਦਾ। ਅੱਜ ਮੈਨੂੰ ਇੱਕ ਸਵਾਲ ਦੇ ਜਵਾਬ ਦੱਸ ਇਸ ਚੀਜ਼ ਦਾ। ਅੱਜ ਤੱਕ ਕੋਈ ਤੇਰੇ ਕੋਲ ਕਿਸੇ ਬੱਚਿਆਂ ਦਾ ਕੋਈ ਮਾਪਿਓ ਆਏ ਹੋਏ, ਪਰਿਵਾਰ ਕੋਈ ਆਇਆ ਤੇਰਾ ਧੰਨਵਾਦ ਕੀਤਾ ਹੋਏ ਕਿ ਬਾਈ ਜੀ ਕਿ ਸੰਜੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਆਹ ਕੰਮ ਕਰ ਰਹੇ ਹੋ, ਸਾਡੇ ਬੱਚਿਆਂ ਦਾ ਬਹੁਤ ਫਿਊਚਰ ਸੰਵਾਰਤਾ, ਬਹੁਤ ਫਾਇਦਾ ਸਿਹਤ ਪੱਖੋਂ ਕਿਸ ਦਾ ਸਵਾਰਿਆ? ਫਾਇਦਾ ਹੈ ਕਿ ਤਾਂ ਸਿਗਰਟ ਪਿਲਾਉਣ ਦਾ ਫਾਇਦਾ ਹੈ? ਜਦੋਂ ਰੱਬ ਨੂੰ ਉੱਤੇ ਜਾ ਕੇ ਲੇਖੇ ਦੇਣੇ ਕੀ ਕਹੇ, ਜਵਾਬ ਕੀ ਦੇਗਾ? ਕਰਕੇ ਕੀ ਆ ਜੀਵਨ 'ਚ? ਨਸ਼ੇ ਵਿੱਚ ਕਿਆ ਹੈ? ਕੋਈ ਚੰਗਾ ਕੰਮ ਕਰ ਲੈ ਯਾਰ, ਜ਼ਿੰਦਗੀ 'ਚ ਆਇਆ। ਇਹ ਆਪਦੇ ਛੋਟੇ ਜਿਹੇ ਲਾਲਚ ਕਰਕੇ ਕਰਦੇ ਹੋ? ਆਪ नहीं मेरे बच्चे छोटे छोटे, ये था चलो थोड़ा बहुत काम करके ना थोड़े बच्चे पढ़ा ਬੱਚਿਆਂ ਨੂੰ ਖਾਣਾ ਨਹੀਂ ਕੱਲਾ ਸਿਗਰਟ ਤੋਂ ਹੀ ਤੁਹਾਡਾ ਗੁਜ਼ਾਰਾ ਚੱਲਦਾ, ਹੋਰ ਕੰਮ ਹੈ ਨਹੀਂ ਗੇ? और काम भी है, दूध दही कोल्ड ड्रिंक है ना। और ਇਹਨੂੰ ਕਿਉਂ ਜ਼ਿਆਦਾ ਤਰਜੀਹ ਦਿੱਤੀ ਤੁਸੀਂ ਜਿਹੜਾ ਇੱਥੇ ਸਿਗਰਟ ਤਮਾਕੂ ਵੇਚ ਰਹੇ ਹੋ? पाजी देखो कोई भी बंदा आता है ना तो बोलता है यार रख ले। अब जबरदस्ती मतलब कि चलो मैं ਕੱਲ ਨੂੰ ਤੈਨੂੰ ਕੋਈ ਆਖੂ ਇੱਥੇ ਡਰਿੰਕ ਰੱਖ ਲੈ ਜਾਂ ਕੋਈ ਚਿੱਟਾ ਰੱਖ ਲੈ, ਰੱਖ ਲੇਗਾ ਫਿਰ? नहीं ये ਰੱਖ ਲੇਗਾ ਬਿਨਾਂ ਲਾਇਸੈਂਸ ਤੋਂ? अरे नहीं पाजी ਹਾਂਜੀ, ਕੋਈ ਮੈਂ ना जी ਜਿਹੜੀ ਚੀਜ਼ ਨਹੀਂ ਵਿਕ ਸਕਦੀ ਨਾ, ਜਿਹਦਾ ਲਾਇਸੈਂਸ ਲੈਣਾ ਪੈਂਦਾ, ਅਲਾਉਡ ਨਹੀਂ ਹੈ, ਨਹੀਂ ਰੱਖ ਸਕਦੇ, ਠੀਕ ਆ? नहीं दोबारा पाजी नहीं, आप जब भी ਰੂਲ ਸੁਣ ਲੈ ਮੇਰੀ ਗੱਲ, ਮੈਂ ਦੁਬਾਰਾ ਦੱਸ ਰਿਹਾ। ਕੱਲੀ ਸਿਗਰਟ ਨਹੀਂ ਵੇਚ ਸਕਦਾ, ਪਬਲਿਕ ਪਲੇਸ ਤੇ ਸਮੋਕਿੰਗ ਨਹੀਂ ਕਰਾ ਸਕਦਾ, ਆ ਲਾਈਟਰ ਨਹੀਂ ਟੰਗ ਸਕਦਾ, ਪਾਈਨ ਸਿਗਰਟ ਨਹੀਂ ਵੇਚ ਸਕਦਾ, ਤੰਬਾਕੂ ਬੈਨ ਹੈ। ठीक है पाजी। ਪੰਜਾਬ ਦੇ ਵਿੱਚ ਤੰਬਾਕੂ ਦੀ ਜਾਂ ਗੁਟਕੇ ਦੀ ਪ੍ਰੋਡਕਸ਼ਨ ਬੈਨ ਹੈ ਜੀ, ਇਹ ਫੇਰ ਵੀ ਵਿਕ ਰਿਹਾ ਕੋਰਟ ਪੈਕਟ ਦੇ ਅਧੀਨ। ਸੋ ਮੈਂ ਉਹੀ ਬਾਰ-ਬਾਰ ਦੁਹਰਾਊਂਗਾ ਚੀਜ਼ ਕਿ ਉੱਠੋ, ਆਪਣੀ ਨੀਂਦ ਤੋਂ ਉੱਠੋ ਤੇ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ, ਆਪਣੇ ਗਲੀ ਮੁਹੱਲਿਆਂ ਦੇ ਵਿੱਚ, ਜ਼ਿਲ੍ਹਿਆਂ ਵਿੱਚ, ਸਟੇਟਾਂ ਰਹਿ ਰਹੇ ਹੋ, ਕਿ ਯਾਰ ਆਵਾਜ਼ ਚੱਕੋ। ਜਿਹੜਾ ਬੰਦਾ ਨਸ਼ੇ ਤੂੰ ਕਹਿ ਰਿਹਾ ਵੀ ਮੈਂ ਅੱਗੇ ਤੋਂ ਨਹੀਂ ਵੇਚਦਾ, ਤੇ ਆ ਜਿਹੜੀ ਦੁਕਾਨ ਭਰੀ ਹੋਈ ਹੈ ਤੂੰ ਤਮਾਕੂ ਸਿਗਰਟਾਂ ਦੇ ਨਾਲ, ਇਹਨਾਂ ਦਾ ਕੀ ਕਰੇਗਾ ਫਿਰ? पाजी ये वापस कर दूंगा। ओसवाल तहसील आया हूँ तो उसको वापस कर रहा हूँ पाजी, उसको वापस करके आऊँगा और मैं दूसरा कुछ काम उसी में कर लूँगा। ਤੇ ਤੈਨੂੰ ਇਹ ਵੀ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਤੂੰ ਵੀ ਖੁਦ ਵੀ ਪਬਲਿਕ ਪਲੇਸ ਤੇ ਤਾਂ ਸਿਗਰਟ ਤਮਾਕੂ ਨਹੀਂ ਪੀ ਸਕਦਾ, ਪਤਾ ਹੈ ਤੁਹਾਨੂੰ ਇਸ ਚੀਜ਼? हाँ जी हम नहीं पी सकते। ਇੱਕ ਭਾਜੀ ਹੋਰ ਤੁਹਾਨੂੰ ਮੈਂ ਗੱਲ ਦੱਸਾਂ, ਸਿਗਰਟ ਕੰਪਨੀ ਦੀ ਕੋਈ ਇਹਨਾਂ ਕੋਲ ਪੈਂਫਲੇਟਸ ਆਉਂਦੇ ਆ, ਕੋਈ ਪੋਸਟਰ ਆਉਂਦੇ ਆ, ਮਾਰਕੀਟਿੰਗ ਨਹੀਂ ਕਰ ਸਕਦੇ, ਅਲਾਉਡ ਨਹੀਂ ਆ। ਕਈ ਵਾਰ ਅਸੀਂ ਦੇਖਿਆ ਜਦੋਂ ਅਸੀਂ ਕਾਰਵਾਈ ਕਰਦੇ ਆ ਤੇ ਸਾਡੇ ਹੈਲਥ ਅਫਸਰ ਦੇ ਨਾਲ ਸਾਡੇ ਹੁੰਦੇ ਆ, ਉਹ ਮਾਰਕੀਟ ਕੀਤੀ ਕੋਈ ਪੋਸਟਰ ਇਹਨਾਂ ਕੋਲ ਲੱਗੇ ਹੋਣ ਨਾ, ਉਹ ਫਾੜ ਦਿੰਦੇ ਆ। ਅਲਾਉਡ ਨਹੀਂ ਆ ਮਾਰਕੀਟਿੰਗ ਕਰਨਾ ਵੀ, ਤੰਬਾਕੂ ਦੀ ਗੁਟਕੇ ਦੀ ਕੋਈ ਅਲਾਉਡ ਨਹੀਂ, ਕਿਉਂਕਿ ਅਸੀਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਨਾ, ਨਸ਼ੇ ਨੂੰ ਠੱਲ ਪਾਉਣੀ ਆ। ਅਸੀਂ ਥੀਏਟਰ ਤੇ ਜਾਂਦੇ ਆ, ਮੂਵੀ ਦੇ ਵਿੱਚ ਕਈ ਵਾਰ ਕੋਈ ਹੀਰੋ ਜਾਂ ਐਕਟਰ ਕੋਈ ਸਿਗਰਟ ਪੀਂਦਾ, ਥੱਲੇ ਲਿਖਿਆ ਹੁੰਦਾ ਕਿ ਕੰਜ਼ੰਪਸ਼ਨ ਆਫ ਤੰਬਾਕੂ ਇਜ਼ ਇੰਜੀਰੀਅਸ ਟੂ ਹੈਲਥ। ਯਾਰ ਜੇ ਇੰਜੀਰੀਅਸ ਟੂ ਹੈਲਥ ਹੈ, ਜੇ ਸਰਕਾਰ ਕਹਿ ਰਹੀ ਹੈ, ਫਿਰ ਬੰਦ ਕਿਉਂ ਨਹੀਂ ਕਰ ਰਹੀ? ਫਿਰ ਕਿਉਂ ਗਲਤ ਮੈਸੇਜ ਦੇ ਰਹੇ ਆ ਆਪਾਂ ਲੋਕਾਂ ਨੂੰ, ਬੱਚਿਆਂ ਨੂੰ? ਥੀਏਟਰ 'ਚ ਆਪਾਂ ਇਕੱਠੇ ਸਮਾਜਿਕ ਤੌਰ ਤੇ ਬੱਚਿਆਂ ਨਾਲ ਬੈਠਦੇ ਆ, ਸਾਡੇ ਮਾਪੇ ਹੁੰਦੇ ਆ, ਸਾਡੇ ਧੀਆਂ, ਸਾਡੇ ਭੈਣ ਨਾਲ ਬੈਠੇ ਹੁੰਦੇ ਆ, ਪਰ ਅਸੀਂ ਇਸ ਤੇ ਠੱਲ ਕਿਉਂ ਨਹੀਂ ਪਾ ਰਹੇ? ਕਿਉਂ ਅਸੀਂ ਅੱਛਾ ਸਮਾਜ ਨਹੀਂ ਸਿਰਜਣ ਦੇ ਰਹੇ? ਕਿਉਂ ਅਸੀਂ ਨਸ਼ੇ ਨੂੰ ਵਧਾਵਾ ਦੇ ਰਹੇ ਹਾਂ? ਸੋ ਇਹੀ ਮੇਰੀ ਗੁਜ਼ਾਰਿਸ਼ ਹੈ ਜੀ। ਬਾਈ ਜੀ ਤੁਸੀਂ ਵੀ ਤਾਂ ਕੋਈ ਸਰਕਾਰ ਤੋਂ ਤਨਖਾਹ ਮੋਟੀ ਲੈਂਦੇ ਹੋ, ਜਿਹੜਾ ਅਫਸਰ ਸਰਕਾਰਾਂ ਦੇ ਅਫਸਰਾਂ ਦਾ ਬਣਦਾ ਸੀਗਾ ਫਰਜ਼, ਤਾਂ ਉਹ ਫਰਜ਼ ਤੁਸੀਂ ਨਿਭਾ ਰਹੇ ਹੋ। ਤੁਹਾਨੂੰ ਕੋਈ ਤਨਖਾਹ ਮਿਲਦੀ ਹੈ ਜੀ? ਨਹੀਂ, ਤਨਖਾਹ ਜੀ ਮੈਨੂੰ ਤਸੱਲੀ ਮਿਲ ਰਹੀ ਆ, ਮੈਨੂੰ ਖੁਸ਼ੀ ਮਿਲ ਰਹੀ ਹੈ ਅੰਦਰ ਮਨੋਂ ਕਿ ਮੈਂ ਆਪਣਾ ਸਮਾਜ ਵਧੀਆ ਸਿਰਜ ਰਿਹਾ, ਘੱਟੋ ਘੱਟ ਆਪਣੇ ਲਈ, ਆਪਣੇ ਬੱਚਿਆਂ ਲਈ ਤੇ ਆਪਣੇ ਭਵਿੱਖ ਲਈ, ਕਿ ਅੱਛਾ ਸਮਾਜ ਅਸੀਂ ਸਿਰਜਣਾ। ਕਿਉਂਕਿ ਦੇਖੋ ਜਿੰਨਾ ਇੱਥੇ ਉਹ ਜਿਹੜੀ ਇੱਕ ਕਹਿ ਲਓ ਪੱਧਰ ਰਹੇਗਾ, ਜਿਹੜਾ ਨਸ਼ੇ ਦਾ ਸੇਵਨ ਨਹੀਂ ਕਰਦਾ, ਜਿਹੜਾ ਉਹ ਸਿਸਟਮ ਇੱਕ ਬਣਾਵਾਂਗੇ ਆਪਾਂ ਵਧੀਆ ਸਹੂਲਤਾਂ ਦੇ ਅਕੋਰਡਿੰਗਲੀ, ਉਹ ਲੋਕ ਇੱਥੇ ਰਹਿਣਗੇ ਤਾਂ ਆਟੋਮੈਟਿਕਲੀ ਤੁਹਾਡਾ ਨਸ਼ੇ ਦੀ ਸਪਲਾਈ ਘਟੇਗੀ। ਹੁਣ ਬੰਦ ਕਰ ਰਹੇ ਹੋ ਫਿਰ ਇਹਨੂੰ? बंद कर दे पाजी। ਤਾਂ ਇਹ ਸਿਗਰਟ ਤਮਾਕੂ ਜਿਹੜਾ ਇਹਨਾਂ ਦੇ ਵੱਲੋਂ ਵੇਚਿਆ ਜਾ ਰਿਹਾ, ਪਰ ਇਸੇ ਦੇ ਉੱਪਰ ਛਾਪਾ ਕੀਤਾ ਇੱਥੇ ਨਿਹੰਗ ਸਿੰਘਾਂ ਨੇ, ਕਿਉਂਕਿ ਜਿਹੜੇ ਕੋਰਟ ਦੇ ਵੱਲੋਂ ਜਾਂ ਇੰਡੀਅਨ ਗਵਰਨਮੈਂਟ ਦੇ ਵੱਲੋਂ ਡਾਇਰੈਕਸ਼ਨ ਬਣੇ ਹੋਏ ਨੇ, ਉਹਨਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਸੀ। ਇਸੇ ਨੂੰ ਲੈ ਕੇ ਕੈਮਰੇ ਦੇ ਵਿੱਚ ਵੀ ਤਸਵੀਰਾਂ ਕੈਦ ਕੀਤੀਆਂ ਨੇ, ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸੀ। ਇਸੇ ਨੂੰ ਲੈ ਕੇ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਅਸੀਂ ਦੁਕਾਨ ਬੰਦ ਕਰਤੀ ਹੈ, ਅਸੀਂ सिगरेट पीता हुआ नहीं मिलेगा। ਤਾਂ ਅੱਗੇ ਵੀ तमाम ਸਾਰੀ ਜਿਹੜੀ ਗੱਲਬਾਤ ਆ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।